अपने आप ਨੂੰ ਢਾਲਣਾ, ਇਹ ਦੋ ਗੱਲਾਂ ਬੜੀਆਂ ਮਹੱਤਵਪੂਰਨ ਨੇ। ਚੇਤਨਾ ਲਿਖਤ ਤਾਂ ਬਣਦੀ ਹੈ ਜੇ ਆਪਣੇ ਤੇ ਹੰਢਾ ਕੇ ਉਹ ਪੇਸ਼ ਕੀਤੀ ਜਾਵੇ। ਲਕਸ਼ ਦੇ ਵੱਲ ਜਾਣ ਦੀ ਕੋਸ਼ਿਸ਼ 'ਚ ਹਾਂ, ਅਸਲਿਆਂ ਨੂੰ ਪਾਉਣ ਦੀ ਕੋਸ਼ਿਸ਼ 'ਚ ਹਾਂ, ਜ਼ਿੰਦਗੀ ਦੇ ਪਹਿਲੂਆਂ 'ਤੇ ਰੌਸ਼ਨੀ ਰੁੱਖ ਨਵੇਂ ਤੋਂ ਪਾਉਣ ਦੀ ਕੋਸ਼ਿਸ਼ 'ਚ ਹਾਂ, ਜੋ ਹਰ ਪੁਰਾਣੇ ਵਹਿਮ ਤੋਂ ਹੋਵੇਗਾ ਸਾਫ਼, ਉਸ ਨਵੇਂ ਇਨਸਾਨ ਦੀ ਕੋਸ਼ਿਸ਼ 'ਚ ਹਾਂ। ਜਦੋਂ ਕਦੇ ਕੋਈ ਆਲੋਚਕ ਇਹ ਗੱਲ ਆਖਦਾ ਹੈ ਕਿ ਇੱਕ ਲੇਖਕ ਨੂੰ ਉਸ ਦੀ ਰਚਨਾ ਤੋਂ ਵੱਖ ਕਰਕੇ ਦੇਖੋ ਅਤੇ ਫਿਰ ਉਸ ਦੀ ਪੜਤਾਲ ਕਰੋ ਕਿ ਲਿਖਤ ਕਿੰਨੀ ਕੁ ਚੰਗੀ ਹੈ, ਤਾਂ ਮੈਨੂੰ ਇਉਂ ਜਾਪਦਾ ਹੈ ਕਿ ਉਹ ਰਚਨਾ ਜਿਹੜੀ ਉਹ ਲੋਕਾਂ ਨੂੰ ਦੇਖ ਰਿਹਾ ਹੈ, ਫਿਰ ਲੋਕ ਵੀ ਆਪਣੇ ਆਪ ਨੂੰ ਉਹ ਤੋਂ ਵੱਖ ਕਰਕੇ ਹੀ ਰੱਖਣਗੇ। ਅਸੀਂ ਆਮ ਕਰਕੇ ਕਹਿੰਦੇ ਹਾਂ ਸਾਡੀ ਲਿਖਤ ਜਿਹੜੀ ਹੈ ਲੋਕਾਂ ਦੀ ਤਰਜਮਾਨੀ ਹੈ, ਪਰ ਅਸੀਂ ਆਪਣੇ ਆਪ ਨੂੰ ਉਸ ਸੰਦਰਭ ਦੇ ਵਿੱਚ ਰੱਖ ਕੇ ਸੋਚਣ ਤੋਂ ਇਨਕਾਰੀ ਹੋ ਜਾਂਦੇ ਹਾਂ। ਅਤੇ ਅੱਜ ਇਸ ਮੰਚ ਤੋਂ ਅੰਮ੍ਰਿਤ ਦੀਵਾਨਾ ਹੋਰਾਂ ਦੀ ਇਸ ਖੁਸ਼ਾਮਦੀਦ ਪੁਸਤਕ ਦੇ ਇਹਨਾਂ ਦੀ ਲਿਖਤ ਦੇ ਕਾਰਨ ਹੀ ਕੇਵਲ ਵਧਾਈ ਨਹੀਂ, ਮੁਬਾਰਕਬਾਦ ਇਸ ਗੱਲ ਦੀ ਹੈ ਕਿ ਅੰਮ੍ਰਿਤ ਦੀਵਾਨਾ ਉਹ ਸ਼ਖਸ ਨੇ ਜਿੰਨਾ ਉਹਨਾਂ ਨੇ ਲਿਖਿਆ ਪਹਿਲਾਂ ਆਪਣੇ ਹੱਡਾਂ 'ਤੇ ਹੰਢਾ ਕੇ ਉਸ 'ਤੇ ਪੂਰੇ ਉਤਰੇ ਅਤੇ ਫਿਰ ਉਸ ਨੂੰ ਕਲਮ ਦੀ ਸ਼ਕਲ ਨਾਲ ਇੱਕ ਕਿਤਾਬ ਦਾ